दर्शकों फिर दोबारा तुहाडा स्वागत है प्रोग्राम सच्चो सच विच। जी डॉक्टर साहब साडे कोल कुछ फेसबुक ते कमेंट आए हैं। पहला कमेंट आया है वीर गुरजीत सिंह जी का। ये लिखते हैं गल तां तुसीं बहुत सच्ची कीती डॉक्टर साहब कि 1984 ਦੇ ਨੇੜੇ ਹੀ ਜੇ ਪਾਕਿਸਤਾਨ ਹੁਕੂਮਤ ਸਿੱਖਾਂ ਦੇ ਦਰਦ ਨੂੰ ਸਮਝ ਜਾਂਦੀ ਤੇ ਸਾਡੀ ਮਦਦ ਕਰਦੀ ਤਾਂ ਅੱਜ ਦੇ ਪੰਜਾਬ ਦਾ ਨਕਸ਼ਾ ਕੁਝ ਹੋਰ ਹੀ ਹੋਣਾ ਸੀ। ਹੁਣ ਕੀ ਕੀਤਾ ਜਾ ਸਕਦਾ ਹੈ ਜੀ ਡਾਕਟਰ ਸਾਹਿਬ? ਦੇਖੋ ਚੰਗੀ ਗੱਲ ਹੈ ਕਿ ਜਦੋਂ ਸਾਡੀਆਂ ਵੀਡੀਓਜ਼ ਅਪਲੋਡ ਹੁੰਦੀਆਂ ਨੇ ਕੁਝ ਵੀਰ ਭੈਣਾਂ ਉਸ ਦੇ ਉੱਤੇ ਓਬਜੈਕਟਿਵ ਗੱਲ ਕਰਦੇ ਨੇ, ਕੁਝ ਨੈਗੇਟਿਵ ਵੀ ਹੁੰਦਾ ਹੈ। ਜੇ ਦਲੀਲ ਦੇ ਨਾਲ ਨੈਗੇਟਿਵ ਗੱਲ ਵੀ ਕੀਤੀ ਜਾਏ ਉਹ ਚੰਗਾ ਲੱਗਦਾ ਹੈ ਕਿਉਂਕਿ ਉਹਦੇ ਨਾਲ ਤੁਸੀਂ ਡਿਬੇਟ ਨੂੰ ਅੱਗੇ ਤੋਰ ਸਕਦੇ ਹੋ ਜੀ। ਔਰ ਇਹ ਮਿਸਟਰ ਜੀ ਮੁਸਤਫਾ ਜੀ ਦੀ ਜਿਹੜੀ ਈਮੇਲ ਅਸੀਂ ਪਿਛਲੇ ਦਿਨਾਂ 'ਚ ਹੀ ਪੜ੍ਹੀ ਹੈ ਜੀ ਇੰਗਲੈਂਡ ਤੋਂ, ਉਸ ਦੇ ਉੱਤੇ ਕਮੈਂਟ ਹੈ। ਉਹਦੇ 'ਚ ਅਸੀਂ ਕਿਹਾ ਸੀ ਕਿਉਂਕਿ ਉਹਨਾਂ ਨੇ ਲਿਖਿਆ ਸੀ ਵੀ ਕਿਵੇਂ ਭਾਰਤ ਸਰਕਾਰ ਨਹੀਂ ਚਾਹੁੰਦੀ ਕਿ ਵੀ ਦੋਵੇਂ ਪੰਜਾਬਾਂ ਦੇ ਲੋਕ ਆਪਸ 'ਚ ਮਿਲਣ, ਉਹਨਾਂ ਦਾ ਮੇਲ ਗੇਲ ਹੋਏ ਜੀ। ਔਰ ਉਹਨਾਂ ਨੇ ਕਿਹਾ ਸੀ ਵੀ ਪਾਕਿਸਤਾਨ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਕੀ ਹੋ ਰਿਹਾ। ਸੋ ਉਹਦੇ 'ਤੇ ਹੀ ਅਸੀਂ ਡੀਟੇਲ ਟਿੱਪਣੀ ਕੀਤੀ ਸੀ ਕਿ ਵੀ ਜੇ ਸੱਚਮੁੱਚ ਹੀ ਪਾਕਿਸਤਾਨ ਦੀ ਹਕੂਮਤ ਜਾਂ ਉਹਨਾਂ ਦੇ ਜਿਹੜੇ ਡਿਸੀਜਨ ਮੇਕਰ ਨੇ, ਫੈਸਲਾ ਲੈਣ ਵਾਲੇ ਨੇ, ਇਸ ਅਹਿਮੀਅਤ ਨੂੰ ਸਮਝਦੇ ਤੇ ਉਹਨਾਂ ਦੀ ਵੀ ਸੇਫਟੀ ਸਿਕਿਉਰਿਟੀ ਹੁੰਦੀ ਔਰ ਸਿੱਖ ਵੀ ਜਿਹੜੇ ਨੇ ਉਹ ਆਪਣਾ ਦੇਸ਼, ਆਪਣਾ ਘਰ ਹਾਸਲ ਕਰਨ 'ਚ ਕਾਮਯਾਬ ਹੋ ਚੁੱਕੇ ਹੁੰਦੇ ਜੀ। ਪਰ ਕੋਈ ਨਹੀਂ ਹੈ, ਹੁਣ ਤਾਂ ਜਦੋਂ ਸਮਾਂ ਬੀਤ ਜਾਂਦਾ ਹੈ, ਉਹ ਬੀਤੇ ਦੀ ਗੱਲ ਤਾਂ ਅਸੀਂ ਕੀ ਕਹਿ ਸਕਦੇ ਹਾਂ। ਸਾਡੀ ਲੀਡਰਸ਼ਿਪ ਨੇ 47 'ਚ ਜੋ ਕਮਲਾਪਨ ਦਿਖਾਇਆ ਜਾਂ ਸਟੂਪਿਡਿਟੀ ਦਿਖਾਈ, ਉਹਦੀ ਸਜ਼ਾ ਵੀ ਅਸੀਂ ਭੋਗ ਰਹੇ ਹਾਂ। ਔਰ ਮੈਂ ਸਮਝਦਾ ਵੀ ਜਿਵੇਂ ਅਸੀਂ ਉਹ ਰਹਿਤਨਾਮਿਆਂ 'ਚ ਹੀ ਪੜ੍ਹਦੇ ਹਾਂ ਵੀ ਆਗੇ ਸਮਝ ਚਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਜੀ। ਜਿਹੜੀ ਬੀਤ ਗਈ ਸੋ ਬੀਤ ਗਈ ਕਿ ਭਾਈ ਅੱਗੇ ਹੀ ਸਮਝ ਕੇ ਚੱਲੀਏ। ਹੁਣ ਵੀ ਜੇ ਸਾਡੇ ਗੁਆਂਢੀ ਦੇਸ਼, ਹਮਸਾਏ ਮੁਲਕ ਪਾਕਿਸਤਾਨ ਦੇ ਜਿਹੜੇ ਡਿਸੀਜਨ ਮੇਕਰ ਨੇ ਇਸ ਗੱਲ ਨੂੰ ਸਮਝ ਲੈਣਗੇ ਚੰਗੀ ਤਰ੍ਹਾਂ, ਔਰ ਮੈਂ ਸਮਝਦਾ ਵੀ ਸਾਡਾ ਬਹੁਤ ਕੁਝ ਸਾਂਝਾ ਹੈ, ਬਹੁਤ ਕੁਝ ਕਾਮਨ ਹੈ। ਆਪਣਾ ਮੁਲਕ ਜਿਹੜਾ ਹੈ ਉਹ ਉਹਨਾਂ ਦੇ ਕੋਲ ਹੈ। ਸਾਨੂੰ ਜੇ ਬਣਾਉਣ ਦੇ ਵਿੱਚ, ਖੜਾ ਕਰਨ ਦੇ ਵਿੱਚ ਥੋੜ੍ਹੇ ਬਹੁਤ, ਅਸੀਂ ਇਹ ਵੀ ਨਹੀਂ ਚਾਹੁੰਦੇ, ਸਾਡੇ ਸਿੱਖਾਂ ਨੂੰ ਗੁਰੂ ਨੇ ਬਹੁਤ ਕੁਝ ਦਿੱਤਾ ਹੋਇਆ। ਇੱਕ ਡਿਪਲੋਮੈਟਿਕ ਸਪੋਰਟ ਹੀ ਹੁੰਦੀ ਹੈ। ਜੇ ਇੱਕ ਕੂਟਨੀਤਕ ਲੈਵਲ 'ਤੇ ਵੀ ਸਾਡੀ ਸਪੋਰਟ ਹੋਏ, ਮਨੁੱਖੀ ਹੱਕਾਂ ਦੇ ਹਵਾਲੇ ਨਾਲ ਹੋਏ, ਇਹ ਜਿਹੜਾ ਇੱਕ ਫੀਅਰ ਹੁੰਦਾ ਹੈ ਨਾ। ਔਰ ਮੈਨੂੰ ਯਾਦ ਹੈ ਇੱਥੇ ਇੱਕ ਲਾਅ ਮਿਨਿਸਟਰ ਸੀ ਪਾਕਿਸਤਾਨ ਦੇ ਰਹੇ ਪਿਛਲੀ ਮੁਸ਼ਰਫ ਰਜੀਮ ਵੇਲੇ, ਕਾਫੀ ਹਾਈਲੀ ਪੜ੍ਹੇ ਹੋਏ, ਸਿੱਖਾਂ ਨਾਲ ਵੀ ਉਹਨਾਂ ਦੇ ਘਰੋਂ ਬੀਬੀ ਜੀ ਜਿਹੜੇ ਸੀ, ਉਹਨਾਂ ਦੀ ਬੇਗਮ ਸਾਹਿਬਾਂ, ਉਹ ਬਾਬਾ ਫਰੀਦ ਦੇ ਖਾਨਦਾਨ ਨਾਲ ਸੰਬੰਧਿਤ ਸਨ। ਸੋ ਇੱਥੇ ਆਏ ਅਮਰੀਕਾ, ਦੋਨੋਂ ਕਪਲ, ਉਹਨਾਂ ਨਾਲ ਮੈਨੂੰ ਮਿਲਣ ਦਾ ਵੀ ਮੌਕਾ ਬਣਿਆ ਜੀ। ਸੋ ਉਹਨਾਂ ਨਾਲ ਮੈਂ ਜਦੋਂ ਇਹੀ ਪਾਰਟ ਡਿਸਕਸ ਕਰ ਰਿਹਾ ਸੀ ਤੇ ਉਹ ਕਹਿਣ ਲੱਗਿਆ ਕਿ ਜੀ ਇਹ ਡਰ ਹੀ ਰਹਿੰਦਾ ਹੈ ਸਾਡੇ ਇੱਥੋਂ ਵਾਲਿਆਂ ਨੂੰ ਕਿ ਜੀ ਜੇ ਅਸੀਂ ਮਦਦ ਕੀਤੀ ਤੇ ਹਿੰਦੁਸਤਾਨ ਸਿੰਧ ਦੇ ਵਿੱਚ ਖੜਾ ਕਰ ਦੇਗਾ, ਬਲੋਚਾਂ 'ਚ ਕਰ ਦੇਗਾ। ਮੈਂ ਕਿਹਾ ਜੀ ਉਹ ਅੱਗੇ ਉਹਨਾਂ ਨੇ ਸਿੰਧ ਬਲੋਚਾਂ 'ਚ ਨਹੀਂ ਕੀਤੀ ਹੋਈ। ਜੀ ਸਿੰਧ ਮੂਵਮੈਂਟ ਕੌਣ ਰਨ ਕਰਦਾ ਹੈ? ਬਲੋਚ ਨੈਸ਼ਨਲਿਸਟ ਆਰਮੀ ਦੇ ਹਥਿਆਰ ਦੇਖ ਲਓ ਕਿੱਥੋਂ ਜਿਹੜੇ ਨੇ ਉਹ ਆ ਰਹੇ ਨੇ, ਕੌਣ ਦਿੰਦਾ ਇਹਨਾਂ ਨੂੰ? ਕਹਿੰਦਾ ਜੀ ਹਾਂ ਗੱਲ ਤਾਂ ਠੀਕ ਹੈ। ਮੈਂ ਕਿਹਾ ਰਾਦਰ ਜੇ ਤੁਸੀਂ ਆਪਣੇ ਨੈਸ਼ਨਲ ਇੰਟਰਸਟ ਦੇ ਹਵਾਲੇ ਤੋਂ ਵੀ ਦੇਖੋ, ਸਾਨੂੰ ਕੋਈ ਹਥਿਆਰ ਵੀ ਨਹੀਂ ਚਾਹੀਦੇ ਤੁਹਾਡੇ ਤੋਂ, ਅਸੀਂ ਤਾਂ ਇੱਕ ਕੂਟਨੀਤਕ ਹਮਾਇਤ ਮੰਗਦੇ। ਸਾਡੇ ਲਈ ਇਹ ਰਿਹਾ ਵੀ 84 ਤੋਂ ਬਾਅਦ ਕੋਈ ਬਹਾਦਰੀ ਦੀ ਕਮੀ ਨਹੀਂ ਰਹੀ। ਸਾਡੇ ਯੋਧੇ ਜੂਝੇ ਨੇ, ਸ਼ਹੀਦੀਆਂ ਵੀ ਪਾਈਆਂ, ਉਹਨਾਂ ਨੇ ਪ੍ਰਾਈਮ ਜਿਹੜੇ ਨਿਸ਼ਾਨੇ ਵੀ ਫੁੰਡੇ ਨੇ ਜਿਹੜੇ ਜ਼ਾਲਮ ਸੀ ਜੀ। ਲੇਕਿਨ ਅਸੀਂ ਇੱਕ ਜਿਹੜੇ ਉਹ ਇੱਕ ਕੌਮ ਦੇ ਤੌਰ 'ਤੇ ਰਹੇ। ਬਾਕੀ ਕਿਸੇ ਨੂੰ ਜੇ PLO ਹੈ ਉਹ ਸਟਰਗਲ ਕਰ ਰਹੀ ਹੈ, ਕਿੰਨਾ ਇਸਲਾਮਿਕ 50-55 ਮੁਲਕ ਨੇ, ਉਹਨਾਂ ਦੀ ਆਰਥਿਕ ਮਦਦ 'ਤੇ ਵੀ ਰਹੇ, ਉਹਨਾਂ ਦੀ ਮਦਦ ਵੀ ਕਰਦੇ ਨੇ, ਭਾਵੇਂ ਹਾਸਲ ਅਜੇ ਉਹਨਾਂ ਨੂੰ ਵੀ ਨਹੀਂ ਹੋਈ ਹੈ ਕੋਈ ਚੀਜ਼, ਲੇਕਿਨ ਘੱਟੋ ਘੱਟ ਉਹਨਾਂ ਦੀ ਸਟਰਗਲ ਤਾਂ ਜਾਰੀ ਹੈ। ਇਸੇ ਤਰ੍ਹਾਂ ਜੇ ਨਾਰਦਰਨ ਆਇਰਲੈਂਡ ਦੇ ਲੋਕ ਇੰਗਲੈਂਡ ਤੋਂ ਆਪਣੇ ਹੱਕਾਂ ਲਈ ਲੜਦੇ ਰਹੇ ਤਾਂ ਆਇਰਲੈਂਡ ਮੁਲਕ ਜਾਂ ਹਰ ਆਇਰਿਸ਼ ਜਿਹੜਾ ਹੈ, ਭਾਵੇਂ ਉਹ ਆਇਰਲੈਂਡ ਜਾਂ ਨਾਰਦਰਨ ਆਇਰਲੈਂਡ ਦਾ ਹੀ ਵਾਸੀ ਅਮਰੀਕਾ 'ਚ ਬੈਠਾ ਹੈ, ਉਹਨਾਂ ਦੀ ਮਦਦ ਕਰਦਾ ਰਿਹਾ ਜੀ। ਇਸੇ ਤਰ੍ਹਾਂ ਦੂਸਰੀਆਂ ਮੂਵਮੈਂਟਸ ਦੇ ਹਵਾਲੇ ਨਾਲ ਹੈ ਕਿ ਵੀ ਘੱਟੋ ਘੱਟ ਜਿਹੜਾ ਜੇ ਅਸੀਂ UN ਚਾਰਟਰ ਨੂੰ ਮੰਨਦੇ ਹਾਂ, ਉਹਦੇ 'ਤੇ ਦਸਤਖਤ ਕੀਤੇ ਹੋਏ ਨੇ, ਤੇ ਫਿਰ ਕੌਮਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇਣ ਦੀ ਗੱਲ ਜਿਹੜੀ ਹੈ, ਔਰ ਜਿੰਨਾ ਮਜ਼ਬੂਤੀ ਦੇ ਨਾਲ, ਔਰ ਮੈਂ ਅਕਸਰ ਨੈਪੋਲੀਅਨ ਬੋਨਾਪਾਰਟ ਦੇ ਇਹ ਸ਼ਬਦ ਦੁਹਰਾਉਂਦਾ, ਇਹਦੇ 'ਚ ਉਹਨੇ ਕਿਹਾ ਕਿ ਦਾ ਬੈਸਟ ਡਿਫੈਂਸ ਇਜ਼ ਅਟੈਕ। ਕਿ ਜੇ ਤੁਸੀਂ ਬਚਦੇ ਲੜਦੇ ਹੋ ਵੀ ਆਹ ਨਾ ਤੁਸੀਂ, ਬੈਸਟ ਇਹ ਹੈ ਵੀ ਤੁਸੀਂ ਅਟੈਕ 'ਤੇ ਆ ਜਾਓ, ਤੁਸੀਂ ਅਗਲੇ ਨੂੰ ਕਹੋ ਜੀ ਆਹ ਅਸੀਂ ਕਰਦੇ ਹਾਂ, ਦੱਸੋ, ਉਹ ਤੁਹਾਨੂੰ ਡਿਫੈਂਡ ਕਰਦਾ, ਉਹ ਤੁਹਾਡੇ ਲਈ ਬੈਸਟ ਡਿਫੈਂਸ ਹੁੰਦਾ। ਸੋ ਚਲੋ ਬਾਕੀ ਤਾਂ
ਬੀਤੇ ਤਾਂ ਸਾਡਾ ਕੰਟਰੋਲ ਨਹੀਂ ਹੈ। ਭਵਿੱਖ ਦੇ ਵਿੱਚ ਸਾਡੇ ਲਈ ਵੀ ਇਹ ਜ਼ਰੂਰੀ ਹੈ ਬਤੌਰ ਸਿੱਖ ਕਿ ਅਸੀਂ ਜਿੱਥੋਂ ਵੀ ਸਾਨੂੰ ਡਿਪਲੋਮੈਟਿਕ ਪੋਲੀਟੀਕਲ ਸਪੋਰਟ ਮਿਲ ਸਕਦੀ ਹੈ ਜਿਹਨਾਂ ਮੁਲਕਾਂ ਤੋਂ ਵੀ, ਇਕੱਲੇ ਪਾਕਿਸਤਾਨ ਤੱਕ ਹੀ ਨਹੀਂ, ਬੰਗਲਾਦੇਸ਼ ਹੈ, ਚਾਈਨਾ ਹੈ, ਹੋਰ ਮੁਲਕ ਨੇ ਜਿੱਥੇ ਸਾਨੂੰ ਲੱਗਦਾ ਹੈ ਕਿ ਵੀ ਉਹਨਾਂ ਦੇ ਇੰਟਰਸਟ ਵੀ ਕਿਸੇ ਸਟੇਜ ਤੇ ਹੋਏਗਾ ਤੇ ਫਿਰ ਉਹਦੇ ਲਈ ਸਾਨੂੰ ਯਤਨ ਜਾਰੀ ਰੱਖਣੇ ਚਾਹੀਦੇ ਨੇ। ਬਾਕੀ ਤਾਂ ਅਸੀਂ ਜਿੱਤਣਾ ਹੀ ਜਿੱਤਣਾ। ਜੀ ਨਿਸ਼ਚੈ ਕਰ ਆਪਣੀ ਜੀਤ ਕਰੋ। ਉਹ ਇਹ ਸਿੱਖਾਂ ਦਾ ਜਿਨ੍ਹਾਂ ਨੂੰ ਸਾਹ ਪਤਾ ਹੈ ਕਿੰਨਾ ਲੰਬਾ ਹੈ, ਉਹਨਾਂ ਨੂੰ ਪਤਾ ਹੈ ਕਿ ਵੀ ਅਸੀਂ ਇੱਕ ਸਦੀ ਲੜ ਸਕਦੇ ਤੇ ਅਲਟੀਮੇਟਲੀ ਜਿਹੜਾ ਸਾਡਾ ਨਿਸ਼ਾਨਾ ਉਹਨੂੰ ਅਸੀਂ ਹਾਸਲ ਕਰਕੇ ਹੀ ਰਹਿੰਦੇ, ਪਿੱਛੇ ਨਹੀਂ ਹਟਦੇ। ਜੀ ਡਾਕਟਰ ਸਾਹਿਬ, ਤੇ ਇਹਨਾਂ ਦਾ ਗੁਰਜੀਤ ਸਿੰਘ ਜੀ ਦਾ ਬਹੁਤ ਧੰਨਵਾਦ ਜੀ। ਅੱਛੇ ਦਿਨ ਵਾਲੀ ਵੀਡੀਓ ਤੇ ਇੱਕ ਵੀਰ ਲਿਖਦੇ ਹਨ, ਆਹ ਗੱਲ ਸਰ ਜੀ ਸਭ ਨੂੰ ਪਤਾ ਹੈ ਕਿ ਅੱਛੇ ਦਿਨ ਤਾਂ ਸਿਰਫ RSS ਦੇ ਆਉਣੇ ਨੇ, ਜੋ ਹੁਣ ਅਸਲੀਅਤ ਸਾਡੇ ਸਾਹਮਣੇ ਹੈ। ਹੁਣ ਦੇਖੋ ਨਵੇਂ ਰੂਪ ਇਹਨਾਂ ਚਵਲਾਂ ਦੇ। ਜੀ ਡਾਕਟਰ ਸਾਹਿਬ, ਬਸ ਚਵਲ ਕਹਿ ਤਾਂ ਚਵਲ 'ਚ ਹੀ ਆ ਜਾਂਦਾ ਸਭ ਕੁਝ। ਹੁਣ ਇਹਦੀ ਅੰਗਰੇਜ਼ੀ ਤਾਂ ਬਣਦੀ ਨਹੀਂ ਚਵਲ ਦੀ। ਸੋ ਅੱਛੇ ਦਿਨ ਜਿਹੜੇ ਨੇ ਉਹ ਆ ਗਏ ਨੇ, ਚਵਲਾਂ ਦੇ ਆ ਗਏ ਨੇ ਜੀ। ਤੇ ਚਵਲ ਜਿਹੜੇ ਆ ਉਹ ਪਾਏਦਾਰ ਨਹੀਂ ਹੁੰਦੇ। ਇੰਨਾ ਕੁ ਪਤਾ ਹੈ ਵੀ ਚਵਲ ਦਾ ਮਤਲਬ ਤਾਂ ਨਹੀਂ ਕੋਈ ਐਕਸਪਲੇਨ ਵੀ ਨਹੀਂ ਹੁੰਦਾ ਕੀ ਹੈ, ਪਰ ਇਹ ਹੁੰਦਾ ਵੀ ਛੱਡੋ ਕੋ ਬੰਦਾ ਥੋੜੀ ਚਵਲ ਹੈ ਜੀ। ਸੋ ਬਾਕੀ ਤਾਂ ਹੁਣ ਚਵਲਾਂ ਦੇ ਦਿਨ ਹੀ ਨੇ, ਕੋਈ ਸ਼ੱਕ ਨਹੀਂ ਹੈ ਜੀ। ਵੀਰ ਲక్ష్మణ ਲਹਿਰ ਨੇ ਮੋਦੀ ਸਰਕਾਰ ਦੀ ਰਿਸ਼ਵਤਖੋਰੀ ਅਤੇ ਬਾਦਲ ਦੀ ਚਾਪਲੂਸੀ ਬਾਰੇ ਵੀਡੀਓ ਤੇ ਲਿਖਿਆ ਹੈ, ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡੀ ਗੱਲਬਾਤ ਮੈਨੂੰ ਬਹੁਤ ਵਧੀਆ ਲੱਗੀ। ਮੈਂ ਤੁਹਾਡੇ ਬਹੁਤ ਪ੍ਰੋਗਰਾਮ ਦੇਖੇ ਹਨ ਅਤੇ ਦੇਖ ਰਿਹਾ ਹਾਂ, ਸਾਰੀ ਗੱਲਬਾਤ ਬਿਲਕੁਲ ਹੀ ਠੀਕ ਹੈ ਡਾਕਟਰ ਸਾਹਿਬ, ਧੰਨਵਾਦ। ਇਹਨਾਂ ਦਾ ਕੀ ਸੀਗਾ ਨਾਂ? ਇਹਨਾਂ ਦਾ ਨਾਂ ਹੈਗਾ ਹੈ ਲక్ష్మణ ਲਹਿਰ। ਅੱਛਾ ਜੀ, ਚਲੋ ਇਹਨਾਂ ਦਾ ਬਹੁਤ ਧੰਨਵਾਦ। ਉਹਨਾਂ ਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ, ਇਵੇਂ ਜੁੜੇ ਰਹੋ, ਸਾਨੂੰ ਕ੍ਰੀਏਟਿਵ ਸੁਝਾਅ ਵੀ ਦਿਓ ਜੀ। ਕੋਈ ਹੋਰ ਜਿਹੜਾ ਹੈ ਅਸੀਂ ਕਿਸੇ ਵੀ ਤਰ੍ਹਾਂ ਦੇ ਇਨਪੁਟ ਹਮੇਸ਼ਾ ਹੀ ਵੈਲਕਮ ਕਰਦੇ ਹਾਂ। ਬਹੁਤ ਧੰਨਵਾਦ। KD ਪੰਜਾਬੀ ਸਾਡੀ YouTube ਤੇ 1947 ਦੇ ਸੰਦਰਭ 'ਚ ਵੀਡੀਓ ਤੇ ਲਿਖਦੇ ਹਨ, ਡਾਕਟਰ ਸਾਹਿਬ ਪਾਕਿਸਤਾਨੀ ਤਾਂ ਇੰਡੀਆ ਵਿੱਚ ਸਿਰਫ ਆਤੰਕਵਾਦ ਨੂੰ ਹਵਾ ਦੇ ਸਕਦੇ ਨੇ, ਹੋਰ ਇਹਨਾਂ ਪੱਲੇ ਕੁਝ ਨਹੀਂ। ਇਹਨਾਂ ਤੋਂ ਆਪਣਾ ਇੱਕ ਛੋਟਾ ਜਿਹਾ ਇਸਲਾਮ ਤੇ ਆਧਾਰਿਤ ਮੁਲਕ ਜੋ ਸਾਡੇ ਚੋਂ ਹੀ ਅਲੱਗ ਹੋਇਆ ਹੈ ਸੰਭਾਲਿਆ ਨਹੀਂ ਜਾਂਦਾ। ਉਹ ਤਾਂ 67 ਸਾਲਾਂ ਦੇ ਇਤਿਹਾਸ ਵਿੱਚ ਟੋਟੇ ਹੋ ਗਿਆ ਹੈ ਤੇ ਅੱਗੇ ਹਜੇ ਹੋਰ ਬਥੇਰੇ ਹੋਣੇ ਨੇ। ਇੰਡੀਆ 'ਚ ਇਹਨਾਂ ਨੇ ਖਾਲਿਸਤਾਨੀ ਅਤੇ ਕਸ਼ਮੀਰੀਆਂ ਨੂੰ ਭੜਕਾ ਕੇ ਬੜੀ ਕੋਸ਼ਿਸ਼ ਕੀਤੀ ਤੋੜਨ ਦੀ, ਪਰ ਅੰਗੂਰ ਖੱਟੇ ਨੇ। ਪੰਜਾਬੀ ਸਿੱਖਾਂ ਨੂੰ ਤਾਂ ਪਹਿਲਾਂ ਹੀ ਇਹਨਾਂ ਦੀ ਅਸਲੀਅਤ ਪਤਾ ਲੱਗ ਗਈ ਤੇ ਹੁਣ ਹੜ੍ਹਾਂ ਤੋਂ ਬਾਅਦ ਕਸ਼ਮੀਰੀਆਂ ਨੂੰ ਵੀ ਪਤਾ ਲੱਗ ਜਾਊ ਤੇ ਇਹਨਾਂ ਦੇ ਚਮਚੇ ਜਿਹੜੇ ਆਪਣੇ ਆਪ ਨੂੰ ਕਸ਼ਮੀਰੀਆਂ ਦਾ ਮਸੀਹਾ ਸਮਝਦੇ ਸੀ ਉਹ ਵੀ ਬਾਹਰ ਨਹੀਂ ਨਿਕਲੇ ਤੇ ਫੌਜ ਨੇ ਹੀ ਲੋਕਾਂ ਦੀ ਮਦਦ ਕੀਤੀ ਹੈ। ਅੱਜ ਕੁਝ ਕਸ਼ਮੀਰੀ ਨੌਜਵਾਨ ਜੋ ਪਹਿਲਾਂ ਫੌਜ ਗੋ ਬੈਕ ਤੇ ਨਾਰੇ ਲਾਉਂਦੇ ਸੀ, ਉਹ ਅੱਜ ਫੌਜ ਦੇ ਹੱਕ ਵਿੱਚ ਨਾਰੇ ਲਗਾ ਰਹੇ ਸੀ। ਝੂਠ ਜਿੰਨਾ ਮਰਜ਼ੀ ਰੋਲਾ ਪਾਈ ਜਾਵੇ ਪਰ ਸੱਚ ਸਾਹਮਣੇ ਆ ਹੀ ਜਾਂਦਾ ਹੈ। ਮੈਂ ਇਸ ਗੱਲ ਨੂੰ ਮੋਦੀ ਦੀ ਬਹੁਤ ਵੱਡੀ ਜਿੱਤ ਸਮਝਦਾ ਹਾਂ, ਜਿਸਨੇ ਬਿਨਾਂ ਕਿਸੇ ਭੇਦਭਾਵ ਦੇ ਕਸ਼ਮੀਰੀਆਂ ਦੀ ਮਦਦ ਕੀਤੀ, ਚਾਹੇ ਉਹ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਹੀ ਕਿਉਂ ਨਾ ਹੋਵੇ। ਡਾਕਟਰ ਸਾਹਿਬ, ਇਹ ਗੱਲ ਬਿਲਕੁਲ ਝੂਠ ਹੈ ਕਿ ਪਾਕਿਸਤਾਨ ਜਾਂ ISI ਦੀ ਮਦਦ ਤੋਂ ਬਿਨਾਂ ਖਾਲਿਸਤਾਨ ਲਹਿਰ ਇੰਨੀ ਅੱਗੇ ਵੱਧ ਗਈ ਸੀ। ਅੱਜ ਵੀ ਵਧੇਰੇ ਖਾਲਿਸਤਾਨੀ ਅੱਤਵਾਦੀਆਂ ਨੂੰ ਪਾਕਿਸਤਾਨ ਨੇ ਪਨਾਹ ਦਿੱਤੀ ਹੋਈ ਹੈ। ਇਹਨਾਂ ਦੇ ਨਾਂ ਵੀ ਕਈ ਵਾਰ ਪਾਕਿਸਤਾਨ ਨੂੰ ਸੌਂਪੇ ਗਏ ਨੇ। 2008 'ਚ ਜਿਨ੍ਹਾਂ 20 ਬੰਦਿਆਂ ਦੀ ਲਿਸਟ ਪਾਕਿਸਤਾਨ ਨੂੰ ਭੇਜੀ ਸੀ, ਉਹਨਾਂ 'ਚ ਕਈ ਖਾਲਿਸਤਾਨੀ ਸ਼ਾਮਲ ਸਨ। ਜੀ ਡਾਕਟਰ ਸਾਹਿਬ, ਦੇਖੋ ਇਹ KD ਪੰਜਾਬੀ ਵੀ ਸਾਡੇ ਰੈਗੂਲਰ ਵਿਊਅਰ ਨੇ ਸਾਰੇ ਪ੍ਰੋਗਰਾਮਾਂ ਦੇ, ਔਰ ਜਿਹੜੀਆਂ ਪਹਿਲੀਆਂ 2-3 ਟਿੱਪਣੀਆਂ ਹੁੰਦੀਆਂ ਨੇ ਉਹਨਾਂ 'ਚ ਇਹਨਾਂ ਦੀ ਹੁੰਦੀ ਹੈ ਤੇ ਰਿਸਪੈਕਟਫੁਲ ਤਰੀਕੇ ਨਾਲ ਲਿਖਦੇ ਨੇ, ਪਰ ਇਹਨਾਂ ਦੀ ਲਿਖਤ ਹੀ ਆਪਣੇ ਆਪ 'ਚ ਸਬੂਤ ਹੈ ਕਿ ਕਿਵੇਂ ਇਹ ਉਸ ਪੋਲ ਦਾ ਦੂਜਾ ਸਿਰਾ ਨੇ। ਇੱਕ ਓਬਜੈਕਟਿਵ ਥਿੰਕਿੰਗ ਹੁੰਦੀ ਹੈ ਸਾਰਥਕ, ਜਿਹਦੇ 'ਚ ਤੁਸੀਂ ਦੇਖਦੇ ਹੋ ਕਿ ਵੀ ਤੁਸੀਂ ਜਿਹਨੂੰ ਕਹਿੰਦੇ ਨੇ ਕਿ ਵੀ ਹਰ ਇੱਕ ਨੂੰ ਉਹਦਾ ਡਿਊ ਦਿੰਦੇ ਹੋ ਜੀ। ਇੱਕ ਹੁੰਦਾ ਹੈ ਕਿ ਵੀ ਤੁਸੀਂ ਜਸਟ ਇੱਕ ਧਿਰ ਨੂੰ ਮਿਲਾਇਨ ਕਰਨਾ ਹੁੰਦਾ ਹੈ, ਇੱਕ ਧਿਰ ਨੂੰ ਤੁਸੀਂ ਭੰਡਣਾ ਹੁੰਦਾ ਜੀ, ਔਰ ਤੁਸੀਂ ਹਰ ਹਾਲਤ 'ਚ ਆਪਣੇ ਮਾੜੇ ਜਿਹੜੇ ਕਿਰਦਾਰ ਨੂੰ ਡਿਫੈਂਡ ਕਰਨਾ ਜੀ। ਉਹਨਾਂ ਦੀਆਂ ਸਾਰੀਆਂ ਹੀ ਗੱਲਾਂ, ਕਿਉਂਕਿ ਸਮੇਂ ਦੀ ਸੀਮਾ ਹੈ, ਮੈਂ ਬਹੁਤ ਵੇਰ ਵਿੱਚ ਤਾਂ ਨਹੀਂ ਜਾਵਾਂਗਾ, ਤੇ ਇੱਕ ਨਮੂਨਾ ਹੈ ਦੱਸਣ ਦੇ ਲਈ ਕਿ ਵੀ ਅੱਜ ਜਿਹੜੀ ਬਹੁ ਗਿਣਤੀ ਦੀ ਮੈਂਟੈਲਿਟੀ ਹੈ ਜੀ ਉਹ ਕੀ ਹੈ। ਹੁਣ ਜਿਹੜਾ ਮੁਲਕ ਬਣਾ ਕੇ ਰਾਹ ਦਾ ਪੂਰਾ ਏਜੰਡਾ, ਜਿਹਦੇ ਥੱਲੇ ਬੰਗਲਾਦੇਸ਼ ਦੇ ਵਿੱਚ ਜਿਹੜਾ ਉਹ ਅਨਸਟੇਬਿਲਿਟੀ ਕੀਤੀ ਹੋਏ, ਜਿਵੇਂ ਸ੍ਰੀਲੰਕਾ ਦੇ ਵਿੱਚ ਲਿਟੇ ਖੜਾ ਕੀਤਾ ਪ੍ਰਭਾਕਰਨ ਨੂੰ, ਔਰ ਅਲਟੀਮੇਟਲੀ ਰਾਜੀਵ ਗਾਂਧੀ ਨੇ ਉਹਦਾ ਪ੍ਰਾਈਜ਼ ਵੀ ਦਿੱਤਾ ਜੀ। ਇਵੇਂ ਹੀ ਮੁਕਤੀ ਬਾਹਿਨੀ ਜਿਹੜੀ ਹੈ ਇਹਨਾਂ ਦੀ ਬਣਾਈ,
ਭਾਵੇਂ ਜਨਰਲ ਸੁਬੇਗ ਸਿੰਘ ਬਾਅਦ ਦੇ ਵਿੱਚ ਫਰਸਟ੍ਰੇਟ ਹੋ ਕੇ ਉਹਨੇ ਸ਼ਹੀਦੀ ਵੀ ਪਾਈ। ਉਹ ਸਾਰਾ ਹੀ ਆਪਰੇਸ਼ਨ ਜਿਹੜਾ ਪੂਰਬੀ ਬੰਗਾਲ ਦਾ ਉਹ ਇਹਨਾਂ ਦਾ ਆਪਰੇਸ਼ਨ ਸੀ। ਔਰ ਉਹਨੂੰ ਤੁਸੀਂ ਔਰ ਫੌਜ ਭੇਜ ਕੇ ਤੁਸੀਂ ਮੁਲਕ ਤੋੜ ਦਿੱਤਾ ਹੈ। ਉਹਨੂੰ ਕਹੋ ਜੀ ਜਿਹੜਾ ਕਿ ਆਪਣਾ ਮੁਲਕ ਨਹੀਂ ਸਾਂਭ ਸਕਿਆ, ਅੱਗੋਂ ਕਈ ਟੋਟੇ ਹੋਣਗੇ ਜੀ। ਇਹ ਤੁਹਾਨੂੰ ਵੀ ਪਤਾ ਹੈ ਹਕੀਕਤ, ਤੁਸੀਂ ਕੀ ਕੀਤਾ ਹੋਇਆ ਹੈ। ਇਹੀ ਗੱਲ ਤੁਸੀਂ ਸ੍ਰੀਲੰਕਾ 'ਚ ਵੀ ਕਰਨੀ ਚਾਹੇ ਸੀ। ਤੁਹਾਡੇ ਪ੍ਰਾਈਮ ਮਿਨਿਸਟਰ ਦੇ ਤੂੰਬੇ ਉਡਾਏ ਉਹਨੇ, ਬੀਬੀ ਨੇ, ਤੈਨੂੰ ਨੇ। ਹੁਣ ਤੁਸੀਂ ਪਹਿਲਾਂ ਆਪਣਾ ਮੁਲਕ ਸਾਂਭ ਲਓ ਵੀ ਕਿੰਨੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਆਰਮਡ ਸਟਰਗਲ ਹੈ। ਤੁਹਾਡੀਆਂ ਆਪਣੀਆਂ ਏਜੰਸੀਆਂ ਕਹਿੰਦੀਆਂ ਨੇ ਕਿ 50,000 ਟ੍ਰੇਨਡ ਮਾਓਵਾਦੀ ਨਕਸਲਾਈਟ ਜਿਹੜੇ ਨੇ ਉਹ 10 ਸਟੇਟਾਂ, ਜਿਹਨੂੰ ਰੈੱਡ ਕੋਰੀਡੋਰ ਕਹਿੰਦੇ ਨੇ, ਉੱਥੋਂ ਸ਼ੁਰੂ ਹੁੰਦਾ ਹੈ। ਕਸ਼ਮੀਰ 'ਚ ਹਾਈਐਸਟ ਕੰਸਨਟ੍ਰੇਸ਼ਨ ਹੈ ਫੌਜ ਦੀ, 7 ਲੱਖ ਫੌਜ ਰੱਖੀ ਹੋਈ ਹੈ ਜੀ। ਪੰਜਾਬ ਦੇ ਵਿੱਚ ਤੁਸੀਂ ਕਿਵੇਂ ਉਸ ਨਸਲਕੁਸ਼ੀ ਦੇ ਨਾਲ ਸਿੱਖਾਂ ਦੀ ਆਵਾਜ਼ ਨੂੰ ਦਬਾਣਦਾਰ ਕੀਤਾ। ਹੁਣ ਤੁਸੀਂ ਨਸ਼ੇ ਲਿਆ ਕੇ ਸੁੱਟੇ ਹੋਏ ਨੇ। ਸੋ ਕੁੱਲ ਮਿਲਾ ਕੇ ਹੁਣ ਇਹ ਕਹੋ ਜੀ ਫੌਜ ਨੇ ਉੱਥੇ ਬੜਾ ਕਰ ਦਿੱਤਾ। ਲੋਕ ਹੁਣ ਜਿਹੜੇ ਫੌਜ ਗੋ ਬੈਕ ਕਹਿੰਦੇ ਸੀ ਹੁਣ ਜ਼ਿੰਦਾਬਾਦ ਕਰਨ ਲੱਗ ਗਏ ਨੇ। ਲੱਗ ਜਾਏਗਾ ਪਤਾ ਕੁਛ ਦਿਨਾਂ ਬਾਅਦ, ਤੁਸੀਂ ਦੇਖ ਲੈਣਾ ਵੀ ਕਿਸ ਕਿਸਮ ਦਾ ਇਹ ਸਾਰੇ 'ਚੋਂ ਹੈ। ਔਰ ਹਾਲਾਂਕਿ ਇਹ ਕਨਸੋਆਂ ਆ ਰਹੀਆਂ ਨੇ ਕਿ ਹੋ ਸਕਦਾ ਇਹ ਸਾਰਾ ਜਿਹੜਾ ਫਲੱਡ ਹੀ ਜਿਹੜੇ ਨੇ ਉਹ ਆਰਟੀਫਿਸ਼ੀਅਲ ਹੋਣ, ਜਿਵੇਂ ਕਿ 88 ਦੇ ਵਿੱਚ ਪੰਜਾਬ ਦੇ ਵਿੱਚ ਲਿਆਂਦੇ ਗਏ, ਤਾਂ ਕਿ ਜਿੱਥੇ ਕਸ਼ਮੀਰੀ ਮੁਸਲਮਾਨ ਜਿਨ੍ਹਾਂ ਦੇ ਇਲਾਕੇ ਹੀ ਰੁੜ ਰੜ ਗਏ ਨੇ ਉਹਨਾਂ ਨੂੰ ਉਹ ਮੁੜ ਕੇ ਉੱਥੇ ਨਾ ਆ ਸਕਣ। ਕੋਈ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਜਾਣਗੇ, ਕੋਈ ਬਾਹਰ ਨਿਕਲ ਜਾਣਗੇ, ਉੱਥੇ ਲਿਜਾ ਕੇ ਕਸ਼ਮੀਰੀ ਪੰਡਤਾਂ ਦੇ ਨਾਂ ਥੱਲੇ ਦੂਜਿਆਂ ਨੂੰ ਅਜੇ ਕੋਈ ਪਤਾ ਨਹੀਂ ਹੈ ਵੀ ਇਹ ਆਲ ਆਫ ਏ ਸਡਨ ਕਸ਼ਮੀਰ ਵਾਦੀ ਦੇ ਵਿੱਚ, ਔਰ ਕੋਈ ਵਾਰਨਿੰਗ ਤੱਕ ਨਹੀਂ। ਹੁਣ ਜੇ ਚੀਫ ਮਿਨਿਸਟਰ ਉਮਰ ਅਬਦੁੱਲਾ ਕਹਿ ਰਿਹਾ ਜੀ ਮੈਂ ਕੀਮਤ ਕਰਨੀ ਸੀ, ਮੇਰੀ ਤਾਂ ਸਰਕਾਰ ਉੜ ਗਈ, ਸਭ ਕੁਝ ਹੀ ਰੁੜ ਗਿਆ, ਸਰਕਾਰ ਉੜ ਗਈ। ਔਰ ਇਹਦੇ ਕੀ ਕਨਸੀਕੁਐਂਸਿਸ ਨੇ ਅਜੇ ਮੈਂ ਇਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ। ਮੈਂ ਘੱਟੋ ਘੱਟ ਸਿੱਖਾਂ ਦੇ ਹਵਾਲੇ ਨਾਲ ਜਿਹੜੇ ਕਸ਼ਮੀਰ ਵਾਦੀ 'ਚ ਨੇ ਉਹਨਾਂ ਦੀਆਂ ਸਟੇਟਮੈਂਟਾਂ ਵੀ ਆਈਆਂ ਨੇ ਕਿ ਕਿਵੇਂ ਉਹਨਾਂ ਤੱਕ ਕੋਈ ਰਾਹਤ ਕਾਰਜ ਵਾਲਾ ਨਹੀਂ ਹੋਇਆ। ਵੋਟ ਕੋਲੋਂ ਲੰਘਦੀ ਰਹੀ, ਦੂਜੇ ਰਹੀ, ਉਹਨਾਂ ਨੇ ਬਿਲਕੁਲ ਇਗਨੋਰ ਕੀਤਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਕਮੈਂਟ ਕਰਦੇ ਹਾਂ, ਕੱਲ੍ਹ ਵੀ ਕੀਤਾ ਸੀ ਜੀ, ਕਿ ਉਹਨਾਂ ਨੇ ਫੌਰੀ ਰਾਹਤ ਵੀ ਦਿੱਤੀ ਹੈ। ਔਰ ਹੁਣ 25,000 ਪੈਕੇਟ ਪਰ ਡੇ ਉਹ ਜਿਹੜੀ ਜਹਾਜ਼ ਫਲਾਈਟ 'ਚ ਆ ਰਹੀਆਂ ਨੇ ਔਰ ਉੱਥੋਂ ਰੈਸਕਿਊ ਕਰਕੇ ਵੀ ਜੇ ਭਾਰਤੀ ਫੌਜ ਉੱਥੇ ਕਸ਼ਮੀਰ ਵਿਚਲੇ ਸਿੱਖਾਂ ਨੂੰ ਉਹਨਾਂ ਨੇ ਰਾਹਤ ਨਹੀਂ ਦਿੱਤੀ ਕਿਉਂਕਿ ਉਹ ਚਾਹੁੰਦੇ ਨਹੀਂ ਕਿ ਸਿੱਖ ਉੱਥੇ ਰਹਿਣ। ਸੋ ਜ਼ਾਹਰ ਹੈ ਕਿ ਉਹਨਾਂ ਨੇ ਕਿਹਾ ਹੋਣਾ ਵੀ ਮਰ ਲੈਣ ਦਿਓ, ਤੇ ਬਾਕੀ ਮੁਸਲਮਾਨਾਂ ਨਾਲ ਕੀ ਕੀਤਾ ਹੋਏਗਾ ਕਸ਼ਮੀਰੀਆਂ ਨਾਲ ਇਹ ਤਾਂ ਬਾਅਦ ਦੀ ਗੱਲ ਹੈ। ਬਾਕੀ ਚੰਗੀਆਂ 4 ਫੋਟੋਆਂ ਲਵਾ ਕੇ ਜਾਂ 4 ਆਪਣੇ ਚਮਚਿਆਂ ਤੋਂ ਜ਼ਿੰਦਾਬਾਦ ਦੇ ਨਾਅਰੇ ਲਵਾਉਣਾ, ਇਹੋ ਜਿਹਾ ਆਰਕੈਸਟ੍ਰੇਟਡ ਕੰਮ ਤਾਂ ਪੰਜਾਬ 'ਚ ਵੀ ਕਰਦੇ ਰਹੇ ਨੇ ਜੀ। ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਫੌਜ ਆ ਗਈ। ਬਾਕੀ ਉਹਨਾਂ ਨੇ ਕਿਹਾ ਜੀ ਅੰਗੂਰ ਖੱਟੇ ਨੇ, ਨਹੀਂ ਸਾਨੂੰ ਖੱਟੇ ਮਿੱਠੇ ਸਾਰੇ ਖਾਣ ਦੀ ਆਦਤ ਹੈ। ਅਸੀਂ ਮਿੱਠੇ ਤਾਂ ਪਸੰਦ ਕਰਦੇ ਹਾਂ, ਅਸੀਂ ਖੱਟਿਆਂ ਨੂੰ ਵੀ ਮਿੱਠੇ ਸਮਝ ਕੇ ਖਾਂਦੇ ਹਾਂ। ਅਸੀਂ ਛੋਲਿਆਂ ਨੂੰ ਵੀ ਬਦਾਮ ਕਹਿ ਕੇ ਖਾਂਦੇ ਰਹੇ ਜੀ। ਔਰ ਇਹ ਫਿਕਰ ਨਾ ਕਰੋ, ਇਹ ਸਾਡੇ ਅੰਗੂਰ ਪਹੁੰਚ 'ਚ ਵੀ ਨੇ ਔਰ ਮਿੱਠੇ ਵੀ ਨੇ ਔਰ ਅਸੀਂ ਤੋੜਨੇ ਵੀ ਨੇ ਜੀ। ਔਰ ਜਿਹੜੀ ਉਹਨਾਂ ਨੂੰ ਇਸ ਤੋਂ ਇਲਾਵਾ ਉਹਨਾਂ ਦਾ ਕੀ ਸੀਗਾ ਪੁਆਇੰਟ, ਹਾਂ ਕਿ ISI ਕਿ ਜੀ ਐਵੇਂ ਨਾ ਤੁਸੀਂ ਕਹੋ ਜੀ ਉਹਨਾਂ ਨੇ ਮਦਦ ਨਹੀਂ ਕੀਤੀ। ਦੇਖੋ ਜਿਨ੍ਹਾਂ ਦੀ ਲਿਸਟ ਦਿੱਤੀ ਉਹ ਜਿਹੜੇ ਹਾਈਜੈਕਰ ਉੱਥੇ ਬੈਠੇ ਨੇ 20-20 ਸਾਲ ਕੈਦ ਕੱਟਣ ਤੋਂ ਬਾਅਦ ਵੀ ਜਿਹੜੇ ਤੁਹਾਡੇ ਗਏ ਉਹਨਾਂ ਦਾ ਹਾਲ ਤੁਸੀਂ ਜਿਹੜਾ ਉਹਨਾਂ ਨੂੰ ਕੀ ਕਰ ਲਿਆ ਜੀ। ਸੋ ਇਹ ਠੀਕ ਹੈ ਵੀ ਜਿਹੜੀ 20 ਬੰਦਿਆਂ ਦੀ ਲਿਸਟ ਮੋਸਟ ਵਾਂਟਡ ਦੀ ਉਹਨਾਂ ਨੇ ਜਾਂ ਉਹਨਾਂ ਨੂੰ ਭੇਜਣ ਦੀ ਦਿੱਤੀ, ਉਹਦੇ 'ਚ 15 ਮੁਸਲਮਾਨ 5 ਸਿੱਖ। ਸੋ ਇਸ ਗੱਲ ਲਈ ਅਸੀਂ ਜ਼ਰੂਰ ਕਮੈਂਟ ਕਰਦੇ ਹਾਂ ਪਾਕਿਸਤਾਨ ਦੇ ਐਡਮਿਨਿਸਟ੍ਰੇਸ਼ਨ ਨੂੰ, ਖਾਸ ਤੌਰ 'ਤੇ ਮੁਸ਼ਰਫ ਰਜੀਮ ਨੂੰ ਉਸ ਵੇਲੇ, ਕਿ ਇੰਨਾ ਜ਼ਿਆਦਾ ਪ੍ਰੈਸ਼ਰ ਸੀ ਉਸ ਦੇ ਉੱਤੇ। ਅਮਰੀਕਾ ਵੀ ਇਹ ਕਹਿ ਰਿਹਾ ਸੀ ਕਿ ਜੀ ਸਿੱਖਾਂ ਨੂੰ ਦੇ ਦਿਓ ਜੀ, ਬਾਕੀਆਂ ਦਾ ਕੋਈ ਨਹੀਂ। ਔਰ ਉਸ ਪੀਰੀਅਡ 'ਚ ਅਸੀਂ ਵੀ ਉਹਨਾਂ ਨੂੰ ਇਹ ਸੁਨੇਹਾ ਭੇਜਿਆ ਸੀ ਕਿ ਠੀਕ ਹੈ ਸਿੱਖ ਹਜ਼ਾਰਾਂ ਅੱਗੇ ਮਰ ਗਏ, ਕਈ ਫਾਂਸੀ 'ਤੇ ਚੜ੍ਹ ਗਏ, 5 ਵੀ ਚੜ੍ਹ ਜਾਣਗੇ, ਪਰ ਇਹ ਜਿਹੜਾ ਇੱਕ ਚੈਪਟਰ ਸਾਡਾ ਗੁੱਡਵਿਲ ਦਾ ਹੈ, ਤੁਸੀਂ ਇਸ ਲਈ ਫਿਰ ਹਿਸਟਰੀ 'ਚ ਜਵਾਬਦੇਹ ਹੋਵੋਗੇ ਕਿ ਭਾਈ ਤੁਸੀਂ ਫਿਰ ਉਹੀ ਜਿਹੜਾ ਫੇਥ ਹੈ ਜਿਹੜਾ ਸਿੱਖਾਂ ਨੇ ਤੁਹਾਡੇ 'ਤੇ ਰੱਖਿਆ ਉਸ ਨੂੰ ਤੁਸੀਂ ਤੋੜਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਗੁੱਡਵਿਲ ਜੈਸਚਰ ਸੀ, ਪਰ ਜਿਨ੍ਹਾਂ ਨੂੰ ਮੰਗਿਆ ਹੋਇਆ ਵਾਪਸ ਉਹਨਾਂ ਦੇ ਉੱਤੇ ਤਾਂ ਕੋਈ ਉਹਨਾਂ ਨੇ ਜੇ ਹਾਈਜੈਕ ਕੀਤਾ ਸੀ ਸਜ਼ਾ ਪਾਈ ਹੋਈ ਆ ਉਹਨਾਂ ਨੇ। ਸੋ ਇਹ ਸਿੱਖਾਂ ਨੂੰ ਹਿਊਮਿਲੇਟ ਕਰਨ ਲਈ ਸੀ ਕਿ ਵੀ ਤੁਸੀਂ ਉਹਨਾਂ ਨੂੰ ਸੱਦ ਕੇ ਤੇ ਉੱਥੇ ਜਿਹੜਾ ਉਹਨਾਂ ਨੂੰ ਹਿਊਮਿਲੇਟ ਕਰੋ। ਉਹ ਜਸਟ ਪਬਲਿਕ ਨੇਮ ਨੇ, ਉੱਥੇ ਗਏ ਹੋਏ ਨੇ। ਪਰ ਜਿਹੜੀ ਅਸੀਂ ਗੱਲ ਕੀਤੀ ਸੀ ਜਦੋਂ ਆਜ਼ਾਦੀ ਤਹਿਰੀਕਾਂ ਦੇ ਲਈ ਮਦਦ ਕੀਤੀ ਜਾਂਦੀ ਹੈ ਤੇ ਫਿਰ ਭਾਰਤ ਦੇ ਜਾਂ ਇਹਨਾਂ ਨੂੰ ਮਿਸਟਰ KD ਪੰਜਾਬੀ ਨੂੰ ਪਤਾ ਹੋਏਗਾ ਕਿ ਬੰਗਲਾਦੇਸ਼ ਕਿਵੇਂ ਕ੍ਰੀਏਟ ਕੀਤਾ, ਕੀ ਮਦਦ ਕੀਤੀ ਹੈ, ਜਾਂ ਲਿਟੇ ਦੇ ਪ੍ਰਭਾਕਰਨ ਨੂੰ ਖੜਾ ਕਰਨ ਲਈ ਕੀ ਮਦਦ ਸੀ। ਸੋ ਇਹ ਜਿਹੜਾ ਇਸ ਕਿਸਮ ਦੀ ਗੱਲ 'ਚੋਂ ਇਹ ਨਿਕਲਣ ਜੀ। ਬਾਕੀ ਝੂਠ ਜਿੰਨਾ ਮਰਜ਼ੀ ਬੋਲੀ ਜਾਓ, ਹੁਣ ਦੇਖ ਲਓ
ਇਹ ਹੈ ਵੀ ਜਦੋਂ ਤੁਹਾਨੂੰ ਮੈਂ ਦੇਵੀਆਂ ਦੀ ਕਹਾਣੀ ਸੁਣਾਈ ਸੀ ਨਾ, 2 ਝੂਠ ਤੇ ਸੱਚ ਦੀ ਦੇਵੀ, ਜੀ ਤੇ ਸੱਚ ਵਾਲੀ ਨੇ ਕੱਪੜੇ ਲਾ ਕੇ ਬਾਹਰ ਰੱਖੇ, ਝੂਠ ਵਾਲੀ ਜਿਹੜੀ ਉਹਦੇ ਕੱਪੜੇ ਪਾ ਕੇ ਦੌੜ ਗਈ। ਜੀ ਹੁਣ ਇਹ ਉਵੇਂ ਹੀ ਹੈ ਕਿ ਵੀ ਚੋਰ ਜਿਹੜਾ ਹੈ ਉਹ ਚੋਰੀ ਕਰਕੇ ਦੌੜਿਆ, ਭੀੜ ਜਿਹੜੀ ਆ ਰੌਲਾ ਪਾ ਰਹੀ ਹੈ ਚੋਰ ਚੋਰ ਚੋਰ, ਤੇ ਚੋਰ ਵੀ ਉਹਨਾਂ ਦੇ ਨਾਲ ਰਲ ਕੇ ਕਹਿੰਦਾ ਚੋਰ ਚੋਰ ਚੋਰ। ਜੀ ਹੁਣ ਉਹ ਕਿਹੜਾ ਪਤਾ ਲੱਗੇ ਵੀ ਹੁਣ ਇਹ ਜਿਹੜਾ ਖੁਦ ਝੂਠ ਦੇ ਉੱਤੇ ਜਿਨ੍ਹਾਂ ਦਾ ਸਾਰਾ ਇਹ ਖੜਾ ਹੈ, ਸਾਰਾ ਸਬਾਬੀ ਝੂਠ ਦਾ ਹੈ, ਉਹ ਕਹਿ ਰਹੇ ਨੇ ਜੀ ਦੇਖੋ ਜਿੰਨਾ ਮਰਜ਼ੀ ਝੂਠ ਬੋਲੋ, ਮੋਦੀ ਤਾਂ ਜੀ ਬਹੁਤ ਹਮਦਰਦੀ ਦਿਖਾਈ ਆ, ਉਹਨੇ ਕੋਈ ਭੇਦਭਾਵ ਨਹੀਂ ਕੀਤਾ। ਨਜ਼ਰ ਆ ਜਾਏਗਾ ਹੁਣ ਜੀ ਕਿ ਜੀ ਕਿਹੜਾ ਭੇਦਭਾਵ ਹੈ। ਸੋ ਇਹਨਾਂ ਦਾ ਫਿਰ ਵੀ ਧੰਨਵਾਦ ਕਿ ਦੇਖਦੇ ਨੇ ਵੀਡੀਓ ਤੇ ਉਸ ਦੇ ਉੱਤੇ ਲਿਖਦੇ ਵੀ ਨੇ। ਜੀ ਡਾਕਟਰ ਸਾਹਿਬ। ਵੀਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।